हाँ जी बाजी सलाम अलैकुम की हाल आ ते यूके किदा सब ठीक ठाक हैगा वा बच्चे ਉਹ ਗੱਲਾਂ ਯਾਦ ਆ ਉਹ ਜਦੋਂ ਬੱਚੇ ਧੀਆਂ ਪੁੱਤਰ ਆਪਣੇ ਹੋਏ ਸੀ ਤੇਰੇ ਧੀ ਹੋਈ ਸੀ ਇਧਰੋਂ ਮੇਰੇ ਪੁੱਤ ਵੀ ਹੋਇਆ ਸੀ ਹੈ ਮੈਂ ਕਿਹਾ ਵੀ ਆ ਧੀ ਤੇਰੀ ਹੋਈ ਏ ਮੇਰੀ ਆ ਤੇ ਤੂੰ ਵੀ ਕਹੀ ਵੀ ਤੇਰਾ ਪੁੱਤ ਹੋਇਆ ਤੇ ਮੇਰਾ ਵਾ ਓਏ ਆਹੋ ਬਾਜੀ ਪਤਾ ਇਸ ਗੱਲ ਦਾ ਵੀ 20 ਸਾਲ ਹੋ ਗਏ ਇਸ ਗੱਲ ਨੂੰ ਹੁਣ ਤੇ ਮੇਰਾ ਜੱਜੀ ਵੀ ਜਵਾਨ ਹੋ ਗਿਆ ਉਹ ਧੀ ਸਾਡੀ ਵੀ ਜਵਾਨ ਹੋ ਗਈ ਹੋਣੀ 20 ਸਾਲ ਹੋ ਗਏ ਮੈਂ ਤੇ ਵੇਖੀ ਵੀ ਨਹੀਂ ਤੈਨੂੰ ਪਤਾ ਆਇਆ ਹੀ ਨਹੀਂ ਜਾਂਦਾ ਉਧਰ ਆਹੋ ਉਹ ਗੱਲ ਸਹੀ ਆ ਮੈਂ ਕਹਿੰਦਾ ਮੇਰੀ ਗੱਲ ਸੁਣ ਭੈਣ ਆਪਾਂ ਇਹਨਾਂ ਧੀ ਪੁੱਤ ਦਾ ਨਾ ਕਰ ਦਈਏ ਆਹੋ ਕੀ ਖਿਆਲ ਆ ਆਓ ਇੱਥੇ ਆਓ ਤੁਸੀਂ ਪਾਕਿਸਤਾਨ ਆ ਜਾਓ ਨਾ ਯੂਕੇ ਤੋਂ ਇੱਥੇ ਕਰਦੇ ਇਹਨਾਂ ਦੇ ਸਾਰਾ ਦਿਨ ਪਾ ਬਰਾਦਰੀ ਇੱਥੇ ਬੈਠੀ ਹੈ ਬਾਜੀ ਤੇ ਇੱਥੇ ਬਹਿ ਕੇ ਚਲੋ ਸਾਰੇ ਜਾਣੇ ਲਾਗੇ ਲਾਗੇ ਹੋਣਗੇ ਕੋਈ ਸ਼ਗਨ ਮੇਲਾ ਹੱਥਾਂ ਖੇਡਾਂ ਕਰ ਲਾਂਗੇ ਸਾਰੇ ਜਾਣੇ ਆਹੋ ਆਹੋ ਤੇ ਧੀ ਕਿੱਦਾਂ ਆਪਣੀ ਮਾਸ਼ਾਅੱਲਾ ਸੋਹਣੀ ਛਲੱਕੀ ਹੋਈ ਹੋਣੀ ਹੈ ਸਾਡੀ ਭੈਣ ਸੋਹਣੀ ਹੈ ਤੇ ਨਹੀਂ ਮੈਨੂੰ ਪਤਾ ਤੂੰ ਆਪ ਯਕੀਨ ਆ ਤੇ ਉਹ ਵੀ ਜ਼ਹੀਨ ਹੋਣੀ ਆ ਹੈ ਅਗਲੇ ਸਾਲ ਉਹ ਮੈਂ ਕਹਿੰਦਾ ਚਲੋ ਅਗਲੇ ਸਾਲ ਨਹੀਂ ਤੁਸੀਂ ਚਲੋ ਠੀਕ ਹੈ ਮੇਰੀ ਭੈਣ ਜਿੱਦਾਂ ਮੇਰੀ ਭੈਣ ਰਾਜੀ ਉਂਝ ਮੈਂ ਵੀ ਆਪਣੇ ਜੱਜੀ ਨੂੰ ਮਾਸ਼ਾਅੱਲਾ ਦਿੱਤੇ ਕੇਅਰ ਸ਼ੇਅਰ ਕਰ ਰਿਹਾ ਵਾਂ ਚੱਲ ਮੇਰੀ ਭੈਣ ਫਿਰ ਹੈ ਰੱਬ ਰੱਖਾ ਓਕੇ ਯਾਰ ਅੱਲਾ ਮੇਰੀ ਭੈਣ ਦੇ ਨਸੀਬ ਚੰਗੇ ਕਰਨ ਤੇ ਇਹਨਾਂ ਦੇ ਵੀ ਚੰਗੇ ਕਰਨ ਜਿਨ੍ਹਾਂ ਦੇ ਹੁਣ ਆਪਾਂ ਨਹੀਂ ਇੱਕ ਗੱਲ ਮੈਨੂੰ ਕਹਿਣਾ ਹੀ ਭੁੱਲ ਗਿਆ ਵੀ ਮੈਨੂੰ ਕੁੜੀ ਦੀ ਬੱਚੀ ਦੀ ਫੋਟੋ ਭੇਜ ਨਿੱਕਿਆਂ ਹੁੰਦਿਆਂ ਵੇਖੀ ਆ ਹੁਣ ਪਤਾ ਨਹੀਂ ਕਿੱਦਾਂ ਦੀ ਲੇਕਿਨ ਕੋਈ ਗੱਲ ਨਹੀਂ ਔਲਾਦ ਮਾਂ ਪਿਓ ਦੇ ਜਾਂਦੀ ਸਾਡੀ ਭੈਣ ਮਾਸ਼ਾਅੱਲਾ ਸੋਹਣੀ ਸੁਲੱਖੀ ਆ ਉਦਾਂ ਦੀ ਹੋਣੀ ਉਹ ਵੀ ਬਾਲੋ ਬੱਤੀਆਂ ਵੇ ਮਾਹੀ ਸਕੋ ਮੈਂ ਕਿੱਥੇ ਜਾਵਾਂਗੀ ਮੇਰਾ ਤਾਂ ਇੱਥੇ ਕੋਈ ਹੈ ਵੀ ਨਹੀਂ ਫਸ ਗਈ ਆ ਮੈਂ ਚਲੋ ਕੋਈ ਨਾ ਕੋਈ ਤੇ ਅੱਲਾ ਦਾ ਬੰਦਾ ਹੋਏਗਾ ਨਾ ਜਿਹੜਾ ਮੈਨੂੰ ਇੱਥੇ ਆ ਕੇ ਪੁੱਛੇਗਾ ਇੱਥੇ ਬੈਠੀ ਰਵਾਂਗੀ ਤੇ ਮੈਂ ਤੇ ਬਹੁਤ ਪਰੇਸ਼ਾਨ ਆ ਓਏ ਹੋਏ ਅੱਲਾ ਦਾ ਬੰਦਾ ਕੋਈ ਆ ਹੀ ਜਾਵੇ ਕੋਈ ਮੈਨੂੰ ਪੁੱਛ ਹੀ ਲਵੇ ਮੈਂ ਕੀ ਕਰਾਂ ਸਲਾਮ ਅਲੈਕਮ ਜੀ ਵਾਲੇਕੁਮ ਅਸਲਾਮ ਮੈਨੂੰ ਤੁਸੀਂ ਪਰੇਸ਼ਾਨ ਜੇ ਲੱਗਣ ਡਏ ਆ ਹਾਂਜੀ ਮੈਂ ਬਹੁਤ ਪਰੇਸ਼ਾਨ ਆ ਮੈਂ ਤੁਹਾਨੂੰ ਪਹਿਲਾਂ ਕਦੀ ਦੇਖਿਆ ਨਹੀਂ ਹੈਗਾ ਮੈਂ ਨਾਲ ਦੇ ਪਿੰਡ ਦੀ ਆ ਨਾ ਅੱਛਾ ਹਾਂਜੀ ਤੇ ਮੈਂ ਇੱਥੇ ਜੌਬ ਵੀ ਕਰਦੀ ਸੀ ਅੱਛਾ ਉਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ ਓਏ ਹੋਏ ਘਰ ਕਿਰਾਏ ਦਾ ਸੀ ਅੱਛਾ 4 ਮਹੀਨਿਆਂ ਦਾ ਕਿਰਾਇਆ ਸੀ ਤੇ ਮਾਲਕ ਮਕਾਨ ਨੇ ਘਰੋਂ ਕੱਢ ਦਿੱਤਾ ਘਰੋਂ ਹੀ ਕੱਢ ਦਿੱਤਾ ਸਮਾਨ ਸਾਰਾ ਮੈਂ ਚੁੱਕ ਕੇ ਭੈਣ ਵੱਲ ਰਖਵਾਈ ਮਾੜੀ ਗੱਲ ਹੁਣ ਇੱਥੇ ਇਕੱਲੀ ਹੈਗੀ ਆ ਮੈਂ ਸ਼ਾਦੀ ਤੇ ਮੇਰੀ ਹੋਈ ਨਹੀਂ ਹੁਣ ਮੈਂ ਕਿੱਥੇ ਜਾਵਾਂ ਕਿਹਦੇ ਕੋਲ ਜਾਵਾਂ ਮੈਨੂੰ ਸਮਝ ਨਹੀਂ ਆਣ ਡਈ ਓਏ ਇਹਦਾ ਮਤਲਬ ਆ ਕਿ ਹੁਣ ਤੁਸੀਂ ਘਰੋਂ ਬੇਘਰ ਹੀ ਹੋ ਤੁਹਾਡੇ ਸਾਹਮਣੇ ਇੱਥੇ ਬੈਠੀ ਆ ਮੈਂ ਬਹੁਤ ਪਰੇਸ਼ਾਨ ਆ ਸਮਝ ਵੀ ਨਹੀਂ ਆਣ ਡਈ ਮੈਂ ਕਿੱਥੇ ਜਾਣਾ ਦੇਖੋ ਜੀ ਹਾਂਜੀ ਜਿੱਥੇ ਤੁਸੀਂ ਬੈਠੇ ਆ ਨਾ ਇਹ ਵੀ ਜਗ੍ਹਾ ਸਾਡੀ ਆ ਧੌਣ ਪਿੱਛੇ ਨੂੰ ਮੋੜੋ ਆ ਘਰ ਸਾਡਾ ਹੀ ਆ ਉਹ ਪਿੱਛੇ ਗੇਟ ਵੀ ਸਾਡਾ ਹੀ ਆ ਅੱਛਾ ਹਾਂ ਆ ਜਿੰਨੀ ਜਗ੍ਹਾ ਵਾ ਪਰਾਂ ਕਣਕ ਵਾਲੀ ਵੀ ਆ ਉਧਰ ਸਾਰੀ ਕਣਕ ਵਾਲੀ ਸਾਰੀ ਆਪਣੀ ਪੈਲੀ ਆ ਤਿੰਨ ਤਾਂ ਜੀ ਆ ਜੀ ਟੋਟਲ ਮੇਰਾ ਅੱਬਾ ਵਾ ਤੇ ਮੇਰਾ ਭਰਾ ਵਾ ਅੱਛਾ ਤੇ ਮੈਂ ਵਾ ਬਸ ਤੁਸੀਂ ਗੁੱਸਾ ਨਾ ਕਰੋ ਤੇ ਤੁਹਾਨੂੰ ਇੱਕ ਗੱਲ ਕਹਾਂ ਹਾਂਜੀ ਤੁਸੀਂ ਸਾਡੇ ਘਰ ਰਹਿ ਲਓ ਨਹੀਂ ਇਸ ਤਰ੍ਹਾਂ ਕਿਸ ਤਰ੍ਹਾਂ ਅੱਛਾ ਨਹੀਂ ਲੱਗਦਾ ਨਹੀਂ ਅੱਛਾ ਲੱਗਣ ਵਾਲੀ ਚ ਕਿਹੜੀ ਗੱਲ ਆ ਜੀ ਤੁਸੀਂ ਟਾਈਮ ਹੀ ਕੱਟਣਾ ਵਾ ਤੁਸੀਂ ਸਾਡੇ ਨਾਲ ਕੱਟ ਲਓ ਨਾਲੇ ਅਸੀਂ ਸ਼ਰੀਫ ਆਦਮੀ ਆ ਪੂਰੇ ਪਿੰਡ ਦੇ ਵਿੱਚ ਜਿਹਦੇ ਕੋਲ ਮਰਜ਼ੀ ਪੁੱਛ ਲਓ ਭਾਵੇਂ ਅਸੀਂ ਜ਼ਰੂਰ ਛੜੇ ਆ ਪਰ ਇੱਜ਼ਤ ਆਬਰੂ ਅਗਲੇ ਦੀ ਪੂਰੀ ਕਰੀਦੀ ਆ ਪੂਰਾ ਇੱਜ਼ਤ ਦਾ ਖਿਆਲ ਰੱਖੀਦਾ ਵਾ ਅੱਛਾ ਤੁਹਾਨੂੰ ਇੱਥੇ ਆਉਣ ਲੱਗੇ ਕੋਈ ਦਿੱਕਤ ਨਹੀਂ ਹੋਊਗੀ ਵੇਖ ਲਓ ਦੇਖਣਾ ਤਾਂ ਤੁਸੀਂ ਆ ਜੀ ਤੁਹਾਡਾ ਆਪਣਾ ਘਰ ਆ ਜਿੰਨੇ ਚਿਰ ਉਹ ਤੁਹਾਡਾ ਕੀ ਸੀ ਜੋਬ ਵਾਲਾ ਰੌਲਾ ਹਾਂਜੀ ਉਹ ਨਹੀਂ ਖਤਮ ਹੁੰਦਾ ਜਿੰਨੀ ਦੇਰ ਤੱਕ ਤੁਹਾਡਾ ਕੋਈ ਬਹਿਣ ਉੱਠਣ ਲਈ ਨਹੀਂ ਸਬੱਬ ਲੱਗਦਾ ਤੁਸੀਂ ਇਸ ਗਰੀਬ ਖਾਨੇ 'ਚ ਰਹੋ ਆਣ ਕੇ ਦੇਖ ਲਓ ਤੁਸੀਂ ਕਿੱਡੇ ਚੰਗੇ ਹੋ ਲੇਕਿਨ ਮੈਨੂੰ ਇਸ ਤਰ੍ਹਾਂ ਅੱਛਾ ਨਹੀਂ ਲੱਗ ਰਿਹਾ ਕਿ ਮੈਂ ਤੁਹਾਡੇ ਘਰ ਕਿਸ ਤਰ੍ਹਾਂ ਰਵਾਂ ਉਹ ਜਿਸ ਤਰ੍ਹਾਂ ਬਾਕੀ ਦੀਆਂ ਔਰਤਾਂ ਰਹਿੰਦੀਆਂ ਘਰਾਂ ਦੇ ਵਿੱਚ ਜੀ ਆਓ ਤੁਸੀਂ ਮੇਰੇ ਨਾਲ ਅੱਛਾ ਮੈਂ ਤੁਹਾਨੂੰ ਆਪਣਾ ਘਰ ਲਿਜਾਣਾ ਵਾ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਕੋਈ ਗੱਲ ਵੀ ਕਰ ਜਾਏ ਆਓ ਉੱਠੋ ਫਿਕਰ ਨਾ ਕਰੋ ਤੁਸੀਂ ਨਾਲੇ ਜਿਨ੍ਹਾਂ ਦਾ ਕੋਈ ਨਹੀਂ ਨਾ ਹੁੰਦਾ ਉਹਨਾਂ ਦਾ ਅੱਲਾ ਹੁੰਦਾ ਆ ਜਾਓ ਹਾਂ ਉਸ ਤੋਂ ਬਾਅਦ ਬੰਦੇ ਦਾ ਸਬੱਬ ਲੱਗਦਾ ਚਲੋ ਆ ਜਾਓ ਕੰਮ ਕਿੱਥੇ ਅੱਬਾ ਕਰ ਲਵਾਂ ਉਹ ਅਗਲੇ ਕਹਿਣ ਦੇ ਆ ਭਾਜੀ ਓਵਰ ਟਾਈਮ ਲਾਓ ਤੇ ਮੈਂ ਹੁਣ ਓਵਰ ਟਾਈਮ ਇਕੱਲਾ ਹੀ ਲਾਵਾਂ ਭਾਈ ਨੂੰ ਕਿਹਾ ਕਰਨਾ ਮੇਰੇ ਨੂੰ ਵੱਡੇ ਨੂੰ ਕਿ ਉਹ ਲਾਵੇ ਓਵਰ ਟਾਈਮ ਮੈਂ ਛੋਟਾ ਹੋ ਕੇ ਤੂੰ ਮੇਰੇ ਕੋਲ ਬਹੁਤਾ ਕੰਮ ਕਰਾਉਣਾ ਪੁੱਤ ਨੂੰ ਲੈਦਾ ਕਹਿਣਾ ਤੈਨੂੰ ਆ ਜਾਓ ਤੁਸੀਂ ਆ ਜਾਓ ਦੇਖੋ ਇੱਥੇ ਆ ਜਾਓ ਇੱਥੇ ਵਾਲੇਕੁਮ ਸਲਾਮ ਇੱਥੇ ਆਓ ਇੱਥੇ ਬੈਠੋ ਕੀ ਹਾਲ ਹੈ ਪੁੱਤ ਹਾਂਜੀ ਅੱਬਾ ਸਿਰ ਤੇ ਪਿਆਰ ਦੇ
ਕੌਣ? ਤੂੰ ਵੀ ਪਾ ਪਿਆਰ ਦੇ ਇਹਦੇ ਕਿੱਦਾਂ ਜੀ? ਹਾਂਜੀ ਆ ਕੌਣ ਹੈਗੀ ਆ? ਅੱਬਾ ਮੈਂ ਪਾਣੀ ਲਾਉਣ ਜਾਣ ਡਿਆ ਸੀ, ਜਦੋਂ ਮੈਂ ਦੇਖਿਆ ਤੇ ਰਸਤੇ ਦੇ ਵਿੱਚ ਰੋਣ ਡਈ ਸੀ। ਮੈਂ ਉਹਨੂੰ ਲਾਗੇ ਜਾ ਕੇ ਪੁੱਛਿਆ, ਮੈਂ ਕਿਹਾ ਤੇਰੇ ਕੋਲ ਬਾਲੀ ਬਾਰਸ ਹੈਗਾ ਕਿ ਨਹੀਂ? ਹਾਂ ਤੇ ਅੱਗੋਂ ਕਹਿੰਦੀ ਨਹੀਂ। ਤੇ ਮੈਂ ਤਾਂ ਤੈਨੂੰ ਪਤਾ ਆਪ ਸ਼ੀਸ਼ੇ ਦਿਲ ਦਾ ਮਾਲਕ, ਬਹੁਤ। ਮੇਰੇ ਕੋਲ ਰਿਹਾ ਨਹੀਂ ਗਿਆ। ਉਹ ਤਾਂ ਘਰ ਕਿਉਂ ਲੈ ਗਏ ਆ ਕੁੜੀ ਨੂੰ? ਓਏ ਅੱਬਾ ਪੈਲੀਆਂ ਦੇ ਵਿੱਚ ਬੈਠੀ ਸੀ, ਤੈਨੂੰ ਮੈਂ ਅੱਬਾ ਦੱਸਿਆ ਤਾਂ ਹੈਗਾ ਉਹ ਵਾ। ਅੱਬਾ ਮੈਨੂੰ ਕਹੀ ਤੂੰ ਵੀ ਬਾਜ਼ਾਰ ਵਾ ਆਪਣਾ ਨੌਕਰੀ ਚੋਂ ਕੱਢ ਦਿੱਤਾ ਜ਼ਾਲਮਾਂ ਨੇ ਇਹਨੂੰ। ਉੱਤੋਂ 4 ਮਹੀਨੇ ਦਾ ਕਿਰਾਇਆ ਮਕਾਨ ਦਾ ਸੀ, ਉਹਨਾਂ ਨੇ ਵੀ ਕੱਢ ਕੇ ਉਹ ਮਾਰਿਆ। ਵਿਚਾਰੀ ਨੇ ਆਪਣਾ ਸਮਾਨ ਆਪਣੀ ਭੈਣ ਦੇ ਘਰ ਰੱਖਿਆ, ਕੋਈ ਜਾਣਨ ਵਾਲੀ ਆ। ਹਾਂ ਤੇ ਇੱਥੇ ਪੈਲੀਆਂ 'ਚ ਬੈਠੀ ਰੋਣ ਦੇ। ਮੇਰੇ ਕੋਲ ਤਾਂ ਦੇਖ ਨਹੀਂ ਆ, ਤੈਨੂੰ ਪਤਾ ਮੈਂ ਤਾਂ ਆਪ ਅਹਿਸਾਸਮੰਦ ਆਪ ਨਹੀਂ ਵੀ। ਤੂੰ ਜਾਣ ਦਿੰਦਾ ਯਾਰ, ਤੂੰ ਘਰ ਕਾਹਦੀ ਲੈ ਆ? ਅਸੀਂ ਕੀ ਕਰੀਏ ਫਿਰ ਇਹ? ਜਾਣਦੇ ਪਤਾ ਨਹੀਂ ਕਿੰਨੇ ਦੀ ਧੀ ਧਿਆਣੀ ਆ ਤੇ ਤੂੰ ਉਹ ਇੱਧਰ- ਮੇਰੇ ਨਾਲ ਦੇਖੀ ਜਾਣ ਡਈ ਸੀ। ਮੈਂ ਕਿਹਾ ਫਿਰ ਇਹਨੂੰ ਘਰੇ ਹੀ ਲੈ ਕੇ ਚੱਲ ਤੈਨੂੰ ਕੀ ਗੱਲ ਹੋਈ? ਕਿਤੇ ਛੁਰੀ ਵੱਜੀ ਸੀ ਤੈਨੂੰ ਵੀ? ਤੈਨੂੰ ਵੇਖੀ ਜਾਣ ਡਈ? ਹੋ ਸਕਦਾ ਉਹਦੇ ਤੁਹਾਡੇ ਕੱਪੜੇ ਕੁਪੜੇ ਧੋਣੇ ਹੋ, ਤੁਹਾਡੇ ਕੁਝ ਪਕਾਉਣਾ ਹੋਵੇ, ਮੈਨੂੰ ਸਵੇਰ ਕੰਮ ਯਾਰ ਤੇ ਤੋਰਨਾ ਹੋਵੇ। ਧੋਬਣਾ ਵੀ ਉਹਨੇ ਸਾਡੇ ਕੱਪੜੇ ਧੋਣੇ ਆ। ਉੱਤੇ ਖਲੋਤੀ ਰੋਣ ਦੀ ਰੋਣ ਦੇ। ਤੁਹਾਡੇ ਕੋਲ ਰਹਿਣ ਨੂੰ ਕੋਈ ਜਗ੍ਹਾ ਨਹੀਂ ਜੀ? ਨਹੀਂ ਨਹੀਂ ਮੇਰਾ ਕੋਈ ਨਹੀਂ ਹੈ। ਮੈਂ ਹੈਗਾ ਜੀ, ਮੈਂ ਹੈਗਾ ਹੁਣ ਤੁਹਾਡਾ। ਉਂਝ ਤਾਂ ਮਮੀ ਆ ਇਹਦੀ, ਮਤਲਬ ਯਾਰ ਅੱਬਾ ਚੰਗਾ ਕੀਤਾ ਭਾਈ ਨੇ ਯਾਰ। ਤੁਸੀਂ ਹੁਣ ਫਿਕਰ ਨਹੀਂ ਕਰਨਾ, ਹੁਣ ਤੁਹਾਡਾ ਮੈਂ ਵਾ ਇਸ ਦੁਨੀਆ ਤੇ। ਟੈਨਸ਼ਨ ਨਹੀਂ ਲੈਣੀ ਯਾਰ, ਇਹ ਤੁਹਾਡਾ ਹੀ ਆ ਸਾਰਾ। ਕੌਣ? ਤੁਸੀਂ ਟੈਨਸ਼ਨ ਨਹੀਂ ਲੈਣੀ ਜੀ। ਇਸ ਘਰ ਦੇ ਵਿੱਚੋਂ ਤੁਹਾਨੂੰ ਸਹੁਰੇ ਦਾ ਪਿਆਰ ਵੀ ਮਿਲੂਗਾ, ਭਰਾ ਦਾ ਵੀ ਮਿਲੂਗਾ। ਓਏ ਓਏ ਹਜ਼ਾਰ ਨੂੰ ਹੱਥ ਮਾਰ। ਤੁਹਾਨੂੰ ਦੇਰ ਦਾ ਪਿਆਰ ਵੀ ਮਿਲੂਗਾ ਤੇ ਤੁਹਾਨੂੰ ਖਾਮਦ ਵਾਲਾ ਪਿਆਰ ਵੀ ਮਿਲੂ। ਸਵੇਰ ਕੰਮ ਤੇ ਨਹੀਂ ਜਾਂਦੇ ਹੁੰਦੇ ਬੁੱਢੀਆਂ ਇਦਾਂ, ਜਦ ਤੁਸੀਂ ਚੱਲੇ ਜੀ। ਇਹ ਪੁੱਤ ਮੇਰੀ ਗੱਲ ਸੁਣੋ, ਮੈਂ ਮਰ ਗਿਆ ਵਾਂ ਵੀ ਆਪੀ ਫੈਸਲੇ ਤੁਸੀਂ ਦੋਨੋਂ ਅੱਬਾ ਇਦਾਂ ਦਾ ਕੰਮ ਨਾ ਕਰੀ, ਖੁਦਕੁਸ਼ੀ ਨਾ ਕਰੀ। ਸਾਡਾ ਵਿਆਹ ਦੇਖ ਕੇ ਸਾਡੇ ਦੋਤੇ ਪੋਤੇ ਖਿਲਾ ਕੇ ਫੇਰ ਮਰੀ, ਮੈਂ ਤੁਹਾਨੂੰ ਦੱਸਾਂ। ਫੈਸਲਾ ਆਪੀ ਕਰੀ ਜਾਂਦਾ ਪੁੱਤ। ਨਹੀਂ ਅੱਬੇ ਨੂੰ ਵੀ ਬੋਲਣ ਦੇ, ਹਰਕਤ ਤੂੰ ਗਲਤ ਕਰਕੇ ਆਇਆ। ਅੱਬਾ ਦੱਸ ਜ਼ਰਾ। ਛੋਟਿਆਂ ਦੀ ਵੀ ਮੰਨ ਲਈ ਦੀ ਹੁੰਦੀ। ਹਾਂ ਕਿੱਡਾ ਲਾਡ ਕਰਦਾ ਤੇਰਾ, ਤੇਰੀ ਹਰ ਗੱਲ ਦਾ 1000 ਰੱਖਦਾ ਵਾ ਹੈ। ਤਾਂ ਮੈਂ ਬੇਟਾ ਤੂੰ ਆਪੀ ਫੈਸਲਾ ਸਾਰਾ ਕਰੀ ਜਾਣ ਡਿਆ ਵਾ। ਅੱਬਾ ਮੈਂ ਤਾਂ ਜਦੋਂ ਉੱਥੇ ਲੈ ਕੇ ਤੁਰਿਆ, ਮੇਰੇ ਤਾਂ ਉਦੋਂ ਉਹ ਲੈ ਕੇ ਕਿਉਂ ਤੁਰਿਆ? ਆਟੇ ਵਾਲਾ ਤੋੜਾ ਵਾ ਵੀ ਤੂੰ ਲੈ ਕੇ ਤੁਰ ਪਿਆ। ਚੱਲ ਅੱਬਾ ਜੇ ਲੈ ਆ ਘਰ ਤੇ ਕੋਈ ਨਹੀਂ, ਕਿਸੇ ਧੀ ਧਿਆਣੀ ਆ ਸਾਡੇ ਨਾਲ ਰਹਿ ਲਊਗੀ। ਜਦੋਂ ਉਹਦਾ ਕੋਈ ਅਤਾ ਪਤਾ ਲੱਭੂ, ਕੋਈ ਸੁਰ ਲੱਭੂਗਾ, ਉਦੋਂ ਚੱਲ ਜਾਊਗੀ ਆ ਤੇ ਇਹ ਤਾਂ ਗੱਲ ਠੀਕ ਹੈ। ਜੋ ਨਹੀਂ ਚੱਲ ਕਦੋਂ ਜਾਊ? ਅੱਬਾ ਜਦੋਂ ਉਹਦੇ ਘਰ ਦੇ ਲੱਭੇ, ਹੁਣ ਇਹਨੂੰ ਵਿਚਾਰੀ ਨੂੰ ਉਹ ਦੇਖ ਰੋਣਾ ਸ਼ੁਰੂ ਹੋ ਗਈ। ਤੂੰ ਪਰੇਸ਼ਾਨ ਹੁਣ ਤੂੰ ਨਹੀਂ ਏਦਾਂ ਰੋਂਦੀ ਧੀ ਨਾ ਰੋਣ ਕਾ ਤੋਂ ਨਹੀਂ ਆ, ਮੈਂ ਹੈ ਨਹੀਂ, ਮੈਂ ਮਰ ਗਿਆ ਵਾ। ਸਾਫ਼ ਕਰੋ। ਕੀ ਹੋਇਆ? ਆ ਸਾਫਾ ਨਹੀਂ। ਮੇਰੀ ਵਜ੍ਹਾ ਤੋਂ ਤੁਹਾਨੂੰ ਨਹੀਂ ਮੈਂ ਹਰ ਜ਼ੁਲਮ ਤੇਰਾ ਬਰਦਾਸ਼ਤ ਕਰੂੰਗਾ। ਮੈਂ ਤੁਹਾਨੂੰ ਦੱਸਦਾ, ਤੁਸੀਂ ਉੱਠ ਕੇ ਮੈਂ ਉਹਨੂੰ ਸਮਝਾਉਣ ਲੱਗਾ ਸੀ। ਛੋਟਾ ਵਾ, ਛੋਟਾ ਨੇ ਚਪੇੜ ਮਾਰ ਕੇ ਕੰਨ ਝਾੜ ਦੂ ਤੇਰੇ। ਤੇਰੀ ਸਮਝਾ ਲੈ ਪੁੱਤ, ਮੈਂ ਬਾਹਰੋਂ ਚਾਹ ਕੁੱਟ ਨਹੀਂ ਅੱਬਾ ਤੂੰ ਬਹੁਤ ਅੱਛੇ ਤੁਹਾਡੇ ਦੋਨਾਂ ਦੇ ਦਰ ਫਿੜੇ ਮੂੰਹ। ਉਹ ਕੁੱਤਿਆਂ ਮੈਂ ਬੈਠਾ ਜੇ ਘਰ ਦੇ ਵਿੱਚ। ਇਹ ਨਾ ਸਾਫ਼ ਸਾਫ ਕਰ ਲੈ, ਖਲੋਇਆ ਕਿਤੇ ਚੁੱਲ੍ਹੇ ਕੇ ਬੈਠੀ ਆ। ਪਿਆਜ਼ ਕੱਟਣ ਨਹੀਂ ਵੀ ਤੂੰ ਮਿੰਟ ਬਾਅਦ ਉਹਦਾ ਕੱਪੜਾ ਅੱਗੇ ਕਰ ਦੇਣਾ। ਮੈਨੂੰ ਗੱਲ ਕਰਨ ਦਵੋ। ਓਏ ਉਹ ਵੱਡੇ ਰੂ ਪਿੱਛੇ ਹੋ ਕੇ ਮੈਂ ਜ਼ਰਾ ਹਜ਼ਾਰ ਲਾਈ ਹੈ ਤੁਸੀਂ। ਰੋਂਦਾ ਹੀ ਵਿਚਾਰੀ ਅੱਬਾ। ਉਹ ਕੁਛ ਨਹੀਂ ਹੁੰਦਾ, ਮੈਂ ਚੁੱਪ ਕਰਾ ਲੂੰਗਾ। ਮੇਰੀ ਜ਼ਿੰਦਗੀ ਕੇ ਮਾਲਿਕ ਇਸਕੋ ਤੇ ਲਾਨਤ ਹੋਏ। ਬਿਠਾ ਲੈ। ਆ ਮਰਾਸਬਤ ਦਾ ਸ਼ੁਰੂ ਕਰ ਲਓ ਪਹਿਲੇ। ਅੱਬਾ ਨੂੰ ਐਸ ਓਏ ਚੁੱਪ, ਕੁੱਤਿਆਂ ਤੈਨੂੰ ਰੋਕਣੇ ਆ। ਚੁੱਪ ਕਰ ਜਾ। ਭੌਂਕੀ ਜਾਂਦਾ। ਜਦੋਂ ਬਾਈ ਜਦੋਂ ਅੱਬਾ ਕਹਿੰਦਾ ਚੁੱਪ ਕਰ ਜਾ, ਹੁਣ ਅੱਬਾ ਸਹਾਰੇ ਦੀ ਲੋੜ ਵਾ, ਤੁਹਾਨੂੰ ਕਿਉਂ ਨਹੀਂ ਸਮਝ ਉਹ ਆਉਂਦੀ? ਮੇਰੇ ਮੇਰੇ ਦੀ- ਤੇ ਹੱਥ ਰੱਖ ਲਵੇ। ਉਹਦੀ ਇੱਕ ਲੱਤ ਆ ਵੀ ਸਹਾਰੇ ਦੀ ਲੋੜ ਆ ਹੈ, ਕਦੇ ਟੁੱਟੀ ਆ ਲੱਤ ਦੀ। ਅੱਬਾ ਜਿੱਦਾਂ ਤੂੰ ਕਹਿਣਾ ਨਾ। ਉਹ ਚੁੱਪ, ਵਿੱਚ ਬੋਲੀ ਜਾਂਦੇ ਆ ਤੁਸੀਂ। ਹਜ਼ਾਰ ਲਾਈ ਆ ਦੋਨਾਂ ਨੇ, ਮੈਨੂੰ ਪੁੱਛਣ ਦਵੋ ਉਹਨੂੰ। ਪੁੱਤ ਗੱਲ ਸੁਣ ਮੇਰੀ ਧੀ, ਹਾਂਜੀ ਆ ਪਹਿਲੇ ਤਾਂ ਰੋਣਾ ਨਹੀਂ। ਆ ਤੇਰਾ ਕੋਈ ਰਿਸ਼ਤੇਦਾਰ ਲਾਗੇ ਨੇੜੇ ਰਹਿੰਦਾ, ਉਹਨਾਂ ਦਾ ਕੋਈ ਪਤਾ ਵਾ? ਨਹੀਂ ਨਹੀਂ ਪਤਾ। ਹੁਣ ਗੱਲ ਸੁਣ ਮੇਰੀ ਧੀ, ਆ ਤੇਰੇ ਘਰਦਿਆਂ ਦਾ ਪਤਾ ਲੱਗ ਜਾਣਾ ਤੂੰ ਮੇਰੀ ਧੀ, ਫਿਰ ਉਸ ਟਾਈਮ ਜਾਣਾ ਵਾ ਇੱਥੋਂ। ਠੀਕ ਹੈ ਚਾਚੂ ਜੀ, ਮੈਂ ਚਲੀ ਜਾਵਾਂਗੀ। ਆਹੋ ਆਓ ਜੀ ਤੁਹਾਨੂੰ ਤੁਹਾਡਾ ਕਮਰਾ ਦਿਖਾਵਾਂ। ਉਹ ਖਲੋ ਜਾ, ਕਮਰਾ ਦਿਖਾਵਾਂ ਹੈ? ਮੈਨੂੰ ਕਮਰਾ ਤੈਨੂੰ ਦੱਸਣਾ ਨਹੀਂ ਹੁੰਦਾ? ਮੇਰੇ ਨਾਲ ਮੰਜਾ ਹਾਂਜੀ ਇਹਨੂੰ ਮੈਂ ਇਹਨਾਂ ਦੇ ਨਾਲ ਔਖਾ ਸੌਖਾ ਹੋ ਕੇ ਸੌ ਲੂੰਗਾ ਜਿੰਨਾ ਦੇਰ ਤੁਹਾਡਾ ਮਸਲਾ ਨਹੀਂ ਹੱਲ ਹੁੰਦਾ। ਤੁਸੀਂ ਮੇਰੇ ਵਾਲੇ ਕਮਰੇ 'ਚ ਰਹੀ ਜਾਈਓ ਜੀ। ਉਹ ਹੀ ਕਮਰਾ ਮੇਰਾ ਵਾ ਜਿਹੜਾ ਤੂੰ ਆਪਣਾ ਕਹੀ ਜਾਣਦੇ ਆ। ਬਸ ਵੀ ਆਪਾਂ ਦੋਵਾਂ ਨੇ ਬਾਹਰ ਹੀ ਸੌਣਾ ਵੀਰੇ। ਅੱਜ ਤੋਂ ਫਿਰ ਮੇਰਾ ਅੱਜ ਤੋਂ ਬਾਅਦ ਉਹ ਕਮਰਾ ਵੀ ਤੁਹਾਡਾ, ਉਸ ਕਮਰੇ 'ਚ ਮੇਰੀਆਂ ਤਸਵੀਰਾਂ ਲੱਗੀਆਂ, ਉਹ ਵੀ ਤੁਹਾਡੀਆਂ ਹੀ ਆ। ਟੈਨਸ਼ਨ ਅੱਜ ਤੁਸੀਂ ਮੈਨੂੰ ਦੱਸੋ ਤੁਹਾਨੂੰ ਬਣੀ ਕੀ ਆ? ਮੈਂ ਉਹ ਪੁੱਛਿਆ ਤੁਹਾਡੇ ਦੇ ਲਾਨਤ ਹੋ ਦੋਨਾਂ ਦੇ। ਪਿਓ ਦਾ ਕੋਈ ਹਯਾ ਨਹੀਂ, ਕੁੱਤੇ ਉਹ ਕਰਦੇ ਬਗੈਰ ਜੇ। ਉਹ ਪੁੱਤ ਉਹ ਤੂੰ ਹੈ ਕਿੱਦਾਂ ਦਾ ਲੱਗਾ ਜੀ ਸਾਡਾ ਘਰ ਤੁਹਾਨੂੰ? ਹਾਂਜੀ ਹਾਂਜੀ, ਘਰ ਤੇ ਬਹੁਤ ਅੱਛਾ ਲੱਗਾ। ਅੱਛਾ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ। ਲਓ ਦੋ ਪੁੱਛੋ ਜੀ। ਤੁਸੀਂ ਸ਼ਾਦੀशुदा ਹੋ? ਮੈਂ ਜੀ ਹਾਂਜੀ। ਨਹੀਂ ਜੀ, ਮੈਂ ਸ਼ਾਦੀशुदा ਨਹੀਂ ਹੈਗਾ। ਅੱਛਾ ਮੇਰੀ ਨਾ ਬਚਪਨ ਦੇ ਵਿੱਚ ਮੰਗਣੀ ਹੋਈ ਸੀ। ਅੱਛਾ ਅਸੀਂ ਹਲੇ ਛੋਟੇ ਛੋਟੇ ਸੀ ਤੇ ਮੇਰੇ ਦਾਦੇ ਨੇ ਤੇ ਨਾਨੀ ਨੇ ਕਹਿਤਾ, ਕਹਿੰਦੇ ਇਹ ਮੁੰਡਾ ਸੋਹਣਾ ਵਾ, ਇਹਨੂੰ ਇੱਥੇ ਹੀ ਮੰਗਦੇ ਹੋ। ਅੱਛਾ ਤੁਹਾਡੇ ਵੱਲੋਂ? ਹਾਂ, ਉਹ ਯੂਕੇ 'ਚ ਰਹਿੰਦੀ ਆ। ਅੱਛਾ ਅੱਛਾ 20 ਸਾਲ ਹੋ ਗਏ, ਮੈਂ ਤਾਂ ਉਹਦੀ ਸ਼ਕਲ ਵੀ ਨਹੀਂ ਦੇਖੀ ਹੈਗੀ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ। ਅੱਛਾ ਨਾ ਕਦੀ ਉਹਨਾਂ ਨੇ ਫੋਟੋ, ਨਾ ਕਦੀ ਕੋਈ ਗੱਲਬਾਤ। ਬਸ ਐਵੇਂ ਘਰਦਿਆਂ ਨੇ ਫਸਾ ਜਿਹਾ ਦਿੱਤਾ ਜੀ ਮੈਨੂੰ। ਕਿਉਂ ਫਸਾ ਕਿਉਂ ਦਿੱਤਾ? ਆ ਮੰਗਣੀ ਕਰਕੇ।
ਯੂਕੇ ਦੀ ਹੈ, ਉਹ ਖੂਬਸੂਰਤ ਹੋਏਗੀ ਲੜਕੀ। ਖੂਬਸੂਰਤ ਹੋਵੇ ਚਾਹੇ ਨਾ ਹੋਵੇ, ਹੁਣ ਤੁਹਾਡੇ ਤੋਂ ਜ਼ਿਆਦਾ ਖੂਬਸੂਰਤ ਕੋਈ ਵੀ ਨਹੀਂ ਹੈਗਾ ਜ਼ਮਾਨੇ ਦੇ ਵਿੱਚ। ਕੀ ਮਤਲਬ? ਮਤਲਬ ਕਿ ਤੁਸੀਂ ਸਭ ਨਾਲੋਂ ਜ਼ਿਆਦਾ ਖੂਬਸੂਰਤ ਆ। ਉਹ ਮੇਰੇ ਤੋਂ ਵੀ ਜ਼ਿਆਦਾ ਖੂਬਸੂਰਤ ਹੋਈ ਤੇ ਤੁਸੀਂ ਉਹਨੂੰ ਛੱਡ ਦੋਗੇ? ਉਹ ਕਿੱਦਾਂ ਦੀ ਗੱਲ ਕਰਨ ਡਿਆ ਜੀ? ਉਹ ਭਾਵੇਂ ਪਰੀ ਵੀ ਹੋਵੇ ਤੇ ਉਹ ਫਾਰਕ ਵਾ ਤੁਹਾਡੇ ਅੱਗੇ। ਤੁਸੀਂ 20 ਸਾਲ ਦਾ ਤਲਕ ਸਾਰਾ ਰਿਸ਼ਤਾ ਭੁੱਲ ਜਾਓਗੇ? 20 ਸਾਲ ਦਾ ਕੀ ਭਾਵੇਂ 40 ਸਾਲ ਦਾ ਹੁੰਦਾ ਹੈ, ਤੇਰੇ ਅੱਗੇ ਹਰ ਸ਼ੈ ਫੇਰ ਸੀ ਭਰੀਏ। ਅੱਛਾ। ਤੁਸੀਂ ਕਾਹਤੋਂ ਟੈਨਸ਼ਨ ਲੈਣ ਡਏ ਆ? ਜਿੰਨੀ ਤੁਸੀਂ ਸੋਹਣੀ ਆ ਮਾਸ਼ਾਅੱਲਾ, ਮੈਂ ਤਾਂ ਦੇਖੀ ਵੀ ਨਹੀਂ ਹੈਗੀ। ਨਾਲੇ ਕਦੀ ਉਹਨੇ ਕਦੀ ਮੈਸੇਜ, ਕਦੀ ਮੇਰੇ ਪਿਓ ਕੋ ਹਾਲ ਚਾਲ ਨਹੀਂ ਪੁੱਛਿਆ। ਮੈਨੂੰ ਚਾਹੀਦੀ ਨਹੀਂ, ਪਤਾ ਨਹੀਂ ਕਿੱਦਾਂ ਦੀ ਆਦਤ ਹੋਣੀ ਉਹਦੀ। ਮੈਨੂੰ ਤਾਂ ਤੁਸੀਂ ਪਸੰਦ ਆ ਜੀ। ਅੱਛਾ। ਹਾਂ, ਮੈਂ ਤਾਂ ਤੁਹਾਡੇ ਨਾਲ ਸ਼ਾਦੀ ਕਰਾਉਣਾ ਚਾਹੁੰਦਾ ਵਾ। ਜਿੱਦਾਂ ਦੀ ਵੀ ਦਫਾ ਕਰਾ ਦੇਣੀ, ਪੁਰ ਕਰਾ ਦੇਣੀ ਉਹ ਆਪਾਂ। ਅੱਛਾ, ਤੇ ਤੁਸੀਂ ਮੇਰੇ ਨਾਲ ਸ਼ਾਦੀ ਕਰਵਾਉਣਾ ਚਾਹੁੰਦੇ ਹੋ? ਹਾਂਜੀ। ਅੱਛਾ, ਅਗਰ ਤੁਸੀਂ ਮੇਰੇ ਨਾਲ ਸ਼ਾਦੀ ਕਰਵਾਣੀ ਹੈ ਨਾ, ਹਾਂਜੀ। ਤੇ ਮੇਰੀ ਇੱਕ ਸ਼ਰਤ ਹੈ। ਉਹ ਤੁਸੀਂ ਦੋ ਸ਼ਰਤਾਂ ਦੱਸੋ ਜੀ, ਇੱਕ ਕਾਤੋਂ? ਉਹ ਸ਼ਰਤ ਹੈ ਕਿ ਤੁਸੀਂ ਆਪਣੇ ਪਿਓ ਕੋਲੋਂ ਮਕਾਨ 'ਚੋਂ ਹਿੱਸਾ ਲਵੋ। ਅੱਛਾ। ਹਾਂ, ਉਹ ਮਕਾਨ ਵਿੱਚ ਜਾ ਕੇ ਅਸੀਂ ਸ਼ਾਦੀ ਕਰ ਲਾਂਗੇ। ਅੱਛਾ, ਯਾਨੀ ਕਿ ਜਿਹੜਾ ਅੱਬੇ ਕੋਲੋਂ ਮਕਾਨ ਲਵਾਂ ਹਾਂਜੀ। ਉੱਥੇ ਜਾ ਕੇ ਵਿਆਹ ਕਰਾਂਗੇ। ਕਿਉਂਕਿ ਤੁਹਾਨੂੰ ਪਤਾ ਮੇਰੇ ਕੋਲ ਤੇ ਮਕਾਨ ਨਹੀਂ ਹੈਗਾ। ਤੇ ਮੇਰੇ ਕੋਲ ਔਰਤ ਹੈ ਨਹੀਂ। ਉਹ ਤੁਸੀਂ ਟੈਨਸ਼ਨ ਹੀ ਨਾ ਲਵੋ, ਆਪਾਂ ਮਕਾਨ ਲੈ ਲਾਂਗੇ। ਬੁੜੇ ਕੋਲੋਂ ਸੰਗੀ ਤੇ ਨਹੁੰ ਰੱਖ ਕੇ ਵੀ ਹਿੱਸਾ ਲੈਣਾ ਪਿਆ ਤੇ ਲੈ ਲੇਗਾ। ਤੇਰੀ ਖਾਤਰ ਹੁਣ ਤੇਰੇ ਬੰਦੇ ਨੇ ਸਾਰਾ ਕੁਝ ਹੀ ਕਹਿਣਾ। ਐਸੇ ਜ਼ਿਹਨੀ ਤੌਰ ਤੇ ਮੈਂ ਤੁਹਾਨੂੰ ਲੱਗਦਾ ਦੁੱਲਾ ਦੁੱਲਾ। ਆਏ ਆਏ ਆਏ, ਮੈਨੂੰ ਆਪ ਬੜੀਆਂ ਸ਼ਰਮਾਂ ਆਉਣ ਡਈਆਂ ਵਾ। ਮੇਰਾ ਦਿਲ ਪਤਾ ਕੀ ਆ ਜਿਹੜੀ ਯੂਕੇ ਵਾਲੀ ਹੈ ਨਾ, ਇਹਦੇ ਤਾਂ ਖਾਬ ਵੀ ਨਹੀਂ ਮੈਨੂੰ ਆਉਂਦੇ। ਅੱਜ ਜਦੋਂ ਮੈਂ ਤੁਹਾਨੂੰ ਉੱਥੇ ਰੋਂਦੀ ਨੂੰ ਦੇਖਿਆ ਜੀ, ਮੇਰਾ ਦਿਲ ਘਬਰਾਉਣ ਲੱਗ ਪਿਆ। ਮੇਰਾ ਦਿਲ ਕਰਨ ਡਿਆ ਸੀ ਕਿ ਕਿਹੜੀ ਘੜੀ ਮੈਂ ਤੁਹਾਨੂੰ ਆਪਣੇ ਘਰ ਲੈ ਜਾਵਾਂ ਜੀ। ਫਿਰ ਤੁਸੀਂ ਲੈ ਹੀ ਆਏ। ਤੁਸੀਂ ਟੈਨਸ਼ਨ ਨਾ ਲਵੋ, ਬੁੜੇ ਕੋ ਵੀ ਹਿੱਸਾ ਲਵਾਂਗਾ, ਆਪਣੇ ਭਰਾ ਵਾਲਾ ਹਿੱਸਾ ਲੈ ਕੇ ਆਉਂਗਾ। ਤੂੰ ਮੈਨੂੰ ਬਾਹਰ ਕੀ ਦਿਖਾਉਣ ਵਾਸਤੇ ਆਇਆ? ਉਹ ਮੈਂ ਕਿਹਾ ਜੀ ਤੁਹਾਨੂੰ ਪਿੰਡ ਦਾ ਆ ਦੇਖੋ ਕਿੰਨਾ ਸਾਰਾ ਗੋਇਆ। ਹਾਲਾਂਕਿ ਮੱਝਾਂ ਦੋ ਆ ਤਾਂ ਗੋਹਾ ਵੇਖੋ ਇੰਜ ਕੀਤਾ ਜਿਵੇਂ 2.5 ਮਰਲੇ ਦਾ। ਇਹ ਭਲਾ ਕੋਈ ਦੇਖਣ ਵਾਲੀ ਚੀਜ਼ ਹੈ? ਕੋਈ ਨਹੀਂ, ਆ ਪੱਤੇ ਦੇਖ ਲਓ। ਆ ਮਿੱਟੀ ਦੇਖੋ ਕਿੰਨੀ ਸੋਹਣੀ ਹੈ। ਮੈਂ ਦੇਖ ਰਹੀ ਹਾਂ, ਉਸ ਦੇ ਪੱਤੇ ਵਗੈਰਾ ਤੇ ਦੇਖ ਉਹ ਅਸਲ ਨਾਲ ਜੀ ਤੁਹਾਨੂੰ ਬਾਹਰ ਲਿਆਂਦਾ ਤੇ ਇੱਕ ਬਹਾਨਾ ਹੀ ਸੀ। ਅੱਛਾ। ਉਹ ਗੱਲ ਇਹ ਆ ਕਿ ਦੇਖੋ ਮੇਰਾ ਦਿਲ ਜਦੋਂ ਦੇ ਤੁਸੀਂ ਆਏ ਨਾ ਇੰਜ ਇੰਜ ਫੜਕੀ ਜਾਂਦਾ ਕਿ ਓਏ ਹਮਦਰਦੀ ਕਰ, ਓਏ ਸਾਹਸ ਕਰ। ਇੱਕ ਔਰਤ ਵਿਚਾਰੀ ਉਹ ਮਜਬੂਰ ਆ, ਘਰ ਆਈ, ਉਹਨੂੰ ਸਹਾਰਾ ਦੇ। ਮੈਂ ਨਾ ਤੁਹਾਨੂੰ ਸਹਾਰਾ ਦੇਣਾ ਚਾਹੁੰਦਾ। ਮੈਂ ਕਿਹਾ ਸ਼ਾਇਦ ਤੁਹਾਨੂੰ ਦਿਲ ਦਾ ਮਸਲਾ। ਨਹੀਂ, ਦਿਲ ਦਾ ਵੀ ਹੈ ਰੋਣਾ ਜੀ। ਅੱਛਾ। ਉਹ ਗੱਲ ਇਹ ਆ ਕਿ ਤੁਹਾਨੂੰ ਜੇ ਬੁਰਾ ਨਾ ਲੱਗੇ ਤੇ ਗੱਲ ਕਵਾਂ। ਹਾਂ ਕਰੋ। ਉਹ ਮੈਂ ਨਾ ਤੁਹਾਨੂੰ ਸ਼ਾਦੀ ਕਰਾਉਣਾ ਚਾਹੁੰਦਾ। ਲੇਕਿਨ ਤੁਹਾਨੂੰ ਇਸ ਗੱਲ ਦਾ ਪਤਾ ਕੀ? ਕਿ ਤੁਹਾਡਾ ਵੱਡਾ ਭਰਾ ਮੈਨੂੰ ਪਸੰਦ ਕਰਦਾ, ਔਰ ਉਹ ਵੀ ਇਹੀ ਗੱਲ ਮੈਨੂੰ ਕਹਿ ਚੁੱਕਿਆ। ਭਾਈ ਵੱਡਾ? ਉਹ ਵੀ ਮੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ। ਤੇ ਇਹਨੂੰ ਤੁਸੀਂ ਮੇਰੀ ਬੜੀ ਖਾਤਰ ਕਾਹਲੀ ਆਪਣੇ ਭਾਈ ਨੂੰ ਛੱਡ ਦੋਗੇ? ਹਾਂ, ਉਹ ਭਰਾਵਾਂ ਦੀ ਕਿਹੜੀ ਗੱਲ ਆ? ਭਰਾ ਜ਼ਮਾਨਾ ਭਰਿਆ ਪਿਆ, ਭਰਾ ਕੋਈ ਹੋਰ ਬਣ ਜਾਏਗਾ। ਬਾਰ-ਬਾਰ ਤੇਰੇ ਵਰਗੀਆਂ ਸੋਹਣੀਆਂ ਤੇ ਨਹੀਂ ਨਾ ਲੱਭਦੀਆਂ ਜੀ। ਤੁਸੀਂ ਇੱਕ ਵਾਰੀ ਮੇਰੇ ਨਾਲ ਹਾਮੀ ਭਰੋ, ਆਪਾਂ ਭਰਾ ਨੂੰ ਵੀ ਛੱਡ ਦਾਂਗੇ। ਇਹ ਕਿਹੜੀ ਗੱਲ ਆ? ਅੱਛਾ, ਮੈਨੂੰ ਮਨਜ਼ੂਰ ਹੈ, ਲੇਕਿਨ ਮੇਰੀ ਇੱਕ ਸ਼ਰਤ ਹੈ। ਉਹ ਸ਼ਰਤ ਦੱਸੋ ਜੀ, ਕਿਹੜੀ ਆ? ਤੁਸੀਂ ਇਸ ਮਕਾਨ 'ਚੋਂ ਆਪਣੇ ਅੱਬੂ ਨੂੰ ਤੇ ਆਪਣੇ ਵੱਡੇ ਭਰਾ ਨੂੰ ਕੱਢ ਦੋਗੇ? ਫਿਰ ਅਸੀਂ ਇਸੇ ਮਕਾਨ 'ਚ ਸ਼ਾਦੀ ਕਰਕੇ ਅਸੀਂ ਦੋਵੇਂ ਕੰਮ ਰਵਾਂਗੇ। ਥੋੜਾ ਜਿਹਾ ਔਖਾ ਹੈ। ਮੇਰੇ ਅੱਬੇ ਨੂੰ ਵੀ ਖਾਤਰ ਕੱਢਦਾ ਬਾਹਰ, ਹਾਂ, ਭਰਾ ਨੂੰ ਵੀ। ਅਸੀਂ ਦੋਵੇਂ ਰਵਾਂਗੇ ਨਾ। ਫਿਰ ਆਪਣਾ ਵਿਆਹ ਪੱਕਾ ਹੋ ਜੂ। ਹਾਂ। ਲੋ ਜੀ, ਤੁਸੀਂ ਫਿਕਰ ਹੀ ਨਾ ਕਰੋ। ਇਹ ਕਿਹੜੀ ਗੱਲ ਆ? ਜਾਣ ਕਿਤੇ ਖਸਮਾਂ ਨੂੰ ਖਾਣ, ਕਿਤੇ ਹੋਰ ਰਹਿਣ। ਘਰ ਆਪਣਾ ਵੱਡਾ। ਹਾਂ। ਬਸ ਤੁਸੀਂ ਮੈਨੂੰ ਕੁਝ ਦਿਨ ਦਾ ਟਾਈਮ ਦਿਓ। ਅੱਬੇ ਦੀ ਜੁੱਤੀ ਪਵਾਉਣਾ, ਭਰਾ ਦੀ ਵੀ ਪਵਾਉਣਾ। ਅੱਛਾ। ਲੇਕਿਨ ਵਾਅਦਾ ਕਰੋ ਤੁਸੀਂ ਮੇਰੇ ਨਾਲ ਵਿਆਹ ਕਰੋ। ਹਾਂ, ਮੇਰਾ ਵਾਅਦਾ ਹੈ। ਹਾਏ, ਆ ਜਾ ਹੁਣ ਮੈਂ ਤੁਹਾਨੂੰ ਉਹ ਖੋਤੇ ਵੱਜੇ ਤਾਂ ਖੋਣਾ ਬੜੇ ਸੋਹਣੇ। ਵਾਹ, ਕੀ ਗੱਲ ਹੋ ਗਈ ਆ? ਇੱਥੋਂ ਨਹੀਂ ਹਿੱਲਦਾ ਤੂੰ। ਬਾਹਰ ਬਹਿ ਜਾ, ਦਰੀ ਵਿਛਾ ਕੇ ਮੰਗਣ ਲੱਗ ਜਾਂਦਾ। ਲੋਕਾਂ ਦੇ ਬੁੜੇ ਵੀ ਚੌਂਕਾਂ 'ਚ ਫਿਰਦੇ ਤੁਰਦੇ, ਤੂੰ ਵੀ ਪੂਰਾ ਫਿਰ ਤੁਰ। ਮੈਨੂੰ ਕੀ ਲੋੜ ਆ? ਮੇਰੇ ਦੋ ਪੁੱਤ ਜਵਾਨ ਆ। ਤੇ ਵੀ ਸੇ ਸੁਣਾ। ਆ ਤੇਰੀ ਮੁੱਠੀ ਕੁਝ ਹੋਰ ਦੱਸਣ ਰਹੀ ਅੱਜ ਮੈਨੂੰ। ਹੈ ਵੈਸੇ ਦਿਲ ਕਰਦਾ ਤੇਰੀ ਸੇਵਾ ਕਰਨ ਨੂੰ। ਸੇਵਾ ਤੂੰ ਉਦੋਂ ਹੀ ਕਰਦਾ ਜਦੋਂ ਪੁੱਤ ਤੈਨੂੰ ਕੋਈ ਸ਼ੈ ਦੀ ਜ਼ਰੂਰਤ ਹੁੰਦੀ ਹੈ। ਉਹ ਗੱਲ ਕੀ ਆ ਪੁੱਤ? ਗੱਲ ਕਰੀਦੀ ਹੁੰਦੀ ਹੈ, ਫੇਰ ਪਤਾ ਚੱਲਦਾ ਵਾ। ਗੱਲ ਬਾ ਤੇਰੇ ਤੋਂ ਕਦੀ ਕੋਈ ਲੁਕੋਈ ਨਹੀਂ ਹੈਗੀ। ਕੀ ਤੂੰ ਅੱਜ ਕੀ ਕਹਿਣਾ ਚਾਹ ਰਿਹਾ? ਤੂੰ ਉਹ ਨਹੀਂ ਹੈਗਾ। ਅੱਬਾ ਦੇਖਣਾ ਹੁਣ 4 ਗਾਈਆਂ ਵਾ, ਅੱਗੇ 3 ਵੱਛੇ ਆ ਉਹਦੇ। ਅੱਛਾ। ਠੀਕ ਆ, ਹਵੇਲੀ ਦੀ ਜਗ੍ਹਾ ਵੀ ਆ ਤੇ ਅੱਡੇ 'ਚ ਵੀ ਮਕਾਨ ਆ। ਓਏ ਆਹੋ ਪੁੱਤ, ਜਗ੍ਹਾ ਤੇ ਹੈ ਵਾ। ਕੀ ਗੱਲ ਕੀ ਆ? ਮੈਂ ਕਹਿੰਦਾ ਤੇਰੇ ਜੀਂਦਿਆਂ ਕੰਡੀ ਕੱਟਾ ਨਿਕਲ ਜਾਂਦਾ ਤੇ ਚਲੋ ਨਾ, ਮੈਂ ਬਾਅਦ 'ਚ ਪਛਤਾਉਣਾ ਨਾ। ਤੈਨੂੰ ਤੇਰੀ ਕਬਰ ਤੇ ਭਾਰ ਵੀ ਨਾ ਰਹਿੰਦਾ। ਓਏ ਆਪਣਾ ਕਿਹੜਾ ਕਿਸੇ ਨਾਲ ਪੁੱਤ ਲੜਾਈ ਝਗੜਾ ਵਾ ਵੀ ਜਿਹੜਾ ਕੋਈ ਟੈਨਸ਼ਨ ਹੋਵੇ? ਆਹ ਰੌਲਾ ਕੀ ਹੈ ਮੇਰਾ ਪੁੱਤ? ਤੂੰ ਖੁੱਲ ਕੇ ਦੱਸ। ਮੈਂ ਕਹਿੰਦਾ ਸੀ ਕਿ ਜਿਹੜਾ ਮੇਰਾ ਹਿੱਸਾ ਬਣਦਾ ਤੂੰ ਮੈਨੂੰ ਦੇ ਹੀ ਦਿੰਨਾ। ਇਹ ਜੱਜੀ ਤੂੰ ਬੋਲਣ ਨਹੀਂ ਪੁੱਤ? ਮੈਂ ਤੇਰੇ ਮੂੰਹ ਤੇ ਬੈਠਾ ਬੋਲਣ ਡਿਆ। ਜੱਜੀ ਮੈਨੂੰ ਲੱਗ ਰਿਹਾ ਵੀ ਤੇਰੀ ਆਵਾਜ਼ ਨਹੀਂ ਹੈਗੀ ਪੁੱਤ। ਤੂੰ ਮੈਨੂੰ ਹੈਰਾਨ ਕਰ ਦਿੱਤਾ ਗੱਲ ਕਰਕੇ। ਅੱਜ ਤੱਕ ਨਾ ਛੋਟੇ ਨੇ ਐਸੀ ਗੱਲ ਕੀਤੀ, ਨਾ ਤੂੰ ਕੀਤੀ ਆ। ਮੈਂ ਕਹਿੰਦਾ ਆਪਣੇ ਜੀਂਦਿਆਂ ਜੀ ਚੱਲ ਕੰਮ ਨਿਬੇੜ ਜਾਂਦਾ। ਉਹ ਜੱਜੀ ਮੁੜ ਜਾ ਪੁੱਤ। ਅਸੀਂ ਜੰਮਿਆ ਤੁਹਾਨੂੰ, ਤੁਸੀਂ ਸਾਨੂੰ ਨਹੀਂ ਜੰਮਿਆ। ਆ ਮੈਨੂੰ ਪਤਾ ਅੰਦਰੋਂ ਆਵਾਜ਼ ਕਿਹੜੀ ਨਿਕਲਣ ਰਹੀ ਆ।
ਕਿਹੜੀ ਨਿਕਲਣ ਡਈ ਆਵਾਜ਼ ਅੰਦਰ ਹਿੱਸੇ ਦੀ ਆ ਹੋਰ ਕਿਹੜੀ ਆ? ਤੁਸੀਂ ਜਿੱਡੇ ਵੀ ਤਾਂ ਹੋ ਜਾਓਗੇ ਨਾ ਮੇਰੇ ਨੌਵਾਂ ਚ ਪੁੱਤ, ਤੇ ਗੱਲ ਜ਼ੇਨ ਚ ਰੱਖਣੀ ਆ। ਅੱਬਾ ਉਹ ਤਾਂ ਤੇਰੀ ਗੱਲ ਸਹੀ ਆ, ਮੈਂ ਕਹਿੰਦਾ ਸੀ ਚੱਲ ਤੂੰ ਮੈਨੂੰ ਦੇ ਜਾਂਦਾ, ਉਹ ਤੇਰੇ ਨਾਲ ਉਹ ਚੁੱਪ ਕਰ, ਇੱਕੋ ਹੀ ਗੱਲ ਦੇ ਰੱਟ ਲਾਇਆ ਵਾ। ਹੁਣ ਜ਼ਰੂਰਤ ਆ ਮੈਂ ਕਿਤੇ ਦੇਣੀ ਆ ਜਗ੍ਹਾ, ਸਾਰਾ ਕੁਝ ਤੁਹਾਡਾ ਵਾ, ਲੇਕਿਨ ਆ ਗੱਲ ਮੈਨੂੰ ਤੇਰੀ ਚੰਗੀ ਨਹੀਂ ਲੱਗੀ ਵੀ ਮੈਨੂੰ ਮੇਰਾ ਹਿੱਸਾ ਦੇ ਦੇ। ਸਾਰਾ ਕੁਝ ਸਾਡਾ ਨਹੀਂ, ਤੇਰਾ ਹੀ ਆ, ਤੇਰਾ ਹੀ ਆ ਜੱਜੀ, ਤੇਰਾ ਹੀ ਆ। ਮੇਰਾ ਮੈਨੂੰ ਦੇ ਦੇ, ਮੈਨੂੰ ਮੇਰਾ ਦੇ ਦੇ। ਤੁਸੀਂ ਭਾਵੇਂ ਜਿੱਦਾਂ ਮਰਜ਼ੀ ਜੋ ਮਰਜ਼ੀ ਕਰੋ, ਮੇਰਾ ਦੇ ਦੇ ਮੈਨੂੰ। ਮੈਨੂੰ ਮਾਰਦੇ ਹੋ ਵੇ ਪੁੱਤ, ਮੈਨੂੰ ਮਾਰਦੇ ਹੋ। ਸਾਡੇ ਵੱਲੋਂ ਮਰ ਚਾਹੇ ਜ਼ਿੰਦਗੀ ਜੀ, ਸਾਨੂੰ ਨਹੀਂ, ਮੈਨੂੰ ਮੇਰਾ ਦੇ ਦੇ ਬਸ। ਐਦਾਂ ਤੂੰ ਲੈ ਲੇਗਾ ਫਿਰ? ਮੇਰਾ ਮੈਨੂੰ ਦੇ ਦੇ ਨਾ। ਓਏ ਉੱਠ ਇੱਥੋਂ, ਤੇਰਾ ਤੈਨੂੰ ਦਵਾ ਕੁੱਤਿਆ। ਉਹ ਚਾਚਾ ਅੱਜ ਤੱਕ ਛੋਟੇ ਨੇ ਗੱਲ ਨਹੀਂ ਇਹੋ ਜਿਹੀ ਕੀਤੀ ਹੈ। ਇੰਨੀ ਮਿਹਨਤ ਕਰਦਾ, ਡੰਗਰਾਂ ਨੂੰ ਪੱਤੇ ਕੁੱਤੇ ਆਪ ਪਾਉਂਦਾ, ਸਾਰੇ ਡੰਗਰ ਉਹ ਵੇਖਦਾ, ਕਦੀ ਉਹਨੇ ਇੰਨੀ ਦੀ ਗੱਲ ਨਹੀਂ ਕੀਤੀ। ਉਹ ਜਨਾਨੀ ਵੇਖ ਕੇ ਤੇਰੇ ਨੈਣ ਚ ਖਰਾਬ ਹੋ ਗਏ ਆ। ਤੇ ਦੂਜੇ ਤਰੀਕੇ ਕੁੱਤੇ ਪਹਿਚਾਣ ਭੁੱਲ ਗਿਆ ਤੂੰ, ਪਿਓ ਆ ਕੇ ਬੋਲਣਾ ਤੈਨੂੰ ਕੱਲ ਕਿ ਨਿਕਲ ਪਹਿਲਾਂ ਨਿਕਲ ਜਾ, ਹੈ ਨਹੀਂ ਤੇਰੇ ਲਈ ਕੁਛ ਵੀ। ਫਿਰ ਦੂਜੇ ਤਰੀਕੇ ਨਾਲ ਲੈ ਲੂੰ ਮੈਂ। ਉਹ ਤੂੰ ਜਿੱਦਾਂ ਮਰਜ਼ੀ ਲੈ ਲਈ, ਹਿੱਸਾ ਤਾਂ ਮੈਂ ਲੈਣਾ ਹੀ ਲੈਣਾ, ਆਪਣਾ ਬਣਦਾ ਵਾ। ਉਹ ਮੈਂ ਵੇਖਦਾ ਵਾ ਜੰਮੇ ਇਸ ਘਰ 'ਚ, ਇਸ ਘਰ 'ਚ ਜੰਮੇ ਓਏ ਲੈ ਥਾਣਾ ਕੇ ਕਚਹਿਰੀ ਆ, ਮੈਂ ਵੇਖਦਾ ਕੀ ਹੁੰਦਾ ਵਾ। ਆ ਕਚਹਿਰੀਆਂ ਘੜੀਸੂ ਸਾਰਿਆਂ ਨੂੰ ਓਏ ਹੁਣ ਮੈਂ। ਚੱਲ ਜਾ ਕੁੱਤਿਆ ਇੱਥੋਂ, ਵਧਾਇਆ ਤੈਨੂੰ ਤੇਰੀ ਮਾਂ ਨੇ ਕੁੱਤਿਆ। ਉਹਨੂੰ ਮੈਂ ਕਹਿੰਦਾ ਨਹੀਂ ਜੱਜੀ ਨੂੰ ਹਟਾ ਲਾ। ਲੱਖ ਲਾਣੇ ਤੁਹਾਡੇ ਦੇ ਵੱਡੇ ਹੋਏ ਵੀ ਮੈਨੂੰ ਕੋਈ ਸੁੱਖ ਦਵੋ, ਕੁੱਤੇ ਕਿਸੇ ਸਾਰੇ। ਕੀ ਹੋ ਗਿਆ, ਕਿਹਨੂੰ ਬੋਲੀ ਜਾਂਦਾ? ਓਏ ਇਹ ਕੰਜਰ ਆਪਣਾ ਹਿੱਸਾ ਮੰਗਣ ਲੱਗ ਗਿਆ। ਕੌਣ ਭਾਈ? ਆ ਤੇ ਹੋਰ ਕੌਣ ਇੱਥੇ ਮੈਂ ਤੇਰੇ ਨਾਨਕੇ ਖਲੋਤੇ ਆ ਨਾਲ? ਭਾਈ ਬਹਿ ਜਾ। ਬਹਿ ਜਾ ਅੱਬਾ, ਗੱਲ ਹੈ ਯਾਰ ਲਈ ਇਹਨਾਂ ਨੇ ਕੁੱਤਿਆਂ ਨੇ ਸਾਰੀ। ਭਾਈ ਨੇ ਇੰਜ ਕਿਉਂ ਗਿਆ? ਮਾੜੀ ਗੱਲ ਆ ਬਾ। ਇਹ ਭਾਈ ਨੂੰ ਮੈਂ ਪੁੱਛਾਂ, ਇਹਨੂੰ ਆਵਾਜ਼ ਮਾਰਾਂ। ਓਏ ਬਹਿ ਜਾ, ਐਡਾ ਤੂੰ ਸੱਟਾ ਭਾਈ ਦਾ। ਕੀ ਹੋ ਗਿਆ ਬਾ? ਜਦੋਂ ਪਿਓ ਨੇ ਕੱਢਿਆ ਤੂੰ ਮੈਨੂੰ ਪੁੱਛਦੇ ਵੀ ਅੱਬਾ ਕੀ ਕਰਨਾ ਵਾ? ਕਿੱਥੇ ਗਿਆ ਏ? ਤੇ ਦੁਕਾਨ ਤੇ ਮੈਂ ਸਿਗਰਟਾਂ ਲੈਣ ਭੇਜਿਆ ਅੱਛਾ ਨੂੰ। ਸਿਗਰਟ, ਬਸ ਸਿਗਰਟ ਤੇ ਤੂੰ ਪੀਂਦਾ ਨਹੀਂ ਲੈ ਸਿਗਰਟ ਤੇ ਪੀਂਦਾ ਨਹੀਂ। ਓਏ ਉਹਨੂੰ ਘਰੋਂ ਕੱਢਿਆ ਵਾ ਕੁੱਤੇ ਨੂੰ। ਹੈ? ਘਰੋਂ ਕੱਢਤਾ? ਹਾਂ ਜ਼ਮੀਨ ਦਾ ਹਿੱਸਾ ਮੰਗਣ ਡਿਆ ਵਾ। ਲੈ ਹਿੱਸਾ ਦੇਣਾ। ਬਹੁਤ ਮਾੜੀ ਗੱਲ ਆ। ਕੀ ਗੱਲ ਹੋ ਗਈ? ਨਹੀਂ ਤੇ ਕੋਈ ਹਿੱਸਾ ਮੰਗਿਆ ਬਾ। ਪਿਓਾਂ ਦੀ ਖਿਦਮਤ ਕਰਨੀ ਚਾਹੀਦੀ, ਪਿਓ ਦੀ ਖਿਦਮਤ ਕਰੀਏ। ਪਿਓ ਆ ਸਾਰਾ ਕੁਝ ਔਲਾਦ ਦਾ ਹੀ ਨਹੀਂ ਹੁੰਦਾ। ਸਾਰਾ ਕੁਝ ਹੀ ਔਲਾਦ ਦਾ ਹੁੰਦਾ, ਲੇਕਿਨ ਹਾਂ। ਔਲਾਦ ਨੂੰ ਵੀ ਚਾਹੀਦਾ ਵਾ ਵੀ ਕਿਤੇ ਤਰੀਕੇ ਨਾਲ ਕੋਈ ਰੁੱਖ ਰੱਖਣ ਮਾਂ ਪਿਓ ਨਾਲ। ਹਾਂ ਆ ਕੇ ਸਕੂਨ ਨਾਲ ਤੂੰ ਬਈ ਮੂਹਰੇ ਤੇ ਬਹਿ ਹੈ, ਇਧਰਲੇ ਪਾਸੇ ਆ ਕੇ ਬਹਿ ਕੇ ਆਬਾ ਕੀ ਹਾਲ ਆ। ਹਾਂ ਬਸ ਠੀਕ ਹੈ। ਤੂੰ ਜਿਹੜੀ ਗੱਲ ਕਰਨੀ ਹੈ ਤਸੱਲੀ ਨਾਲ ਆ। ਤਾਂ ਬਹੁਤ ਮਾੜੀ ਗੱਲ ਭਾਈ ਨੂੰ ਘਰੋਂ ਕੱਢਿਆ ਤੂੰ। ਚਲੋ ਕੋਈ ਨਹੀਂ, ਆਜੂ, ਗੁੱਸੇ ਹੋਇਆ ਤੈਨਾਂ। ਉਹ ਨਹੀਂ ਆ ਨਾ ਗੱਲ ਕਰੀ ਤੂੰ ਵੀ। ਆਜੂ ਉਹਨੂੰ ਬੜਨ ਨਹੀਂ ਦੇਣਾ ਤੇ ਘਰ ਚ ਹੁਣ ਮੈਂ ਬੜੇ ਨਹੀਂ ਦੇਣਾ। ਕੁੱਤਾ ਰੱਖ ਲਈਏ? ਜਾਵੇ ਆਪਣਾ। ਹਾਂ ਕੁੱਤਾ ਨਹੀਂ ਮਤਲਬ ਆਵੇ ਤੇ ਓਏ ਬਾਪ, ਔਲਾਦ ਆ ਤੇਰੀ, ਕੀ ਹੋ ਗਿਆ? ਖੈਰ ਬਾ ਠੰਡਾ ਹੋ ਤੂੰ। ਆਪਣਾ ਕੀ ਗੱਲ ਹੋ ਗਈ? ਰੋਟੀ ਲਿਆਵਾਂ ਤੇਲ ਦੀ? ਨਹੀਂ ਉਹ ਗੱਲ ਕਰਨੀ ਸੀ ਇੱਕ। ਕੀ ਗੱਲ ਕੀ ਕਰਨੀ? ਸੱਟ ਲੱਗੀ ਤੇਰੇ ਪੈਰ ਦੇ ਪੁੱਤ? ਏਦਾਂ ਤੂੰ ਵੀ ਐ ਕਰਕੇ ਗੱਲ ਕਰਨ ਆ। ਅੱਬਾ ਉਹ ਜਿਹੜਾ ਆਪਣਾ ਪਰਲਾ ਮਕਾਨ ਆ, ਆਓ 6.5 ਮੱਲੇ ਦਾ ਖਾਲੀ ਪਿਆ ਨਾ? ਖਾਲੀ ਤੂੰ ਵਿੱਚ ਸਨੋਕਰ ਰੱਖਣਾ ਵਾ, ਪਤਾ ਹੀ ਆ ਵੀ ਖਾਲੀ ਆ। ਆ ਨਹੀਂ ਮੁੰਡਾ ਮੇਰਾ ਦੋਸਤ, ਕੌਣ? ਉਹ ਨੂਰੀ? ਅਕਰਮ ਉਹਦਾ ਅੱਬਾ। ਉਹ ਦੇਖੋ ਉਹਨੇ ਕੱਲੇ ਨੇ, ਉਹਨਾਂ ਜਿਹੜਾ ਪਰਲਾ 10 ਮਰਲੇ ਦਾ ਘਰ ਸੀ, ਹਾਂ। ਉਹਦੇ ਅੱਬੇ ਨੇ ਕੱਲਾ ਹੀ ਘਰ ਉਹ ਲੈ ਲਿਆ, ਨਿਆਣੇ ਉਰਲੇ ਘਰ 'ਚ ਰੱਖ ਲਏ ਹਾਂ। ਤੇ ਚੌਧਰੀ ਬਣਿਆ। ਸਾਰੇ ਦਿਨ ਉੱਥੇ ਪੰਚਾਇਤਾਂ ਲੱਗਦੀਆਂ, ਉਹਦਾ ਅੱਬਾ ਕੱਲਾ ਹੀ ਨਿਬੜਦਾ। ਤੇ ਤੂੰ ਕੀ ਕਹਿਣਾ ਚਾਹੁੰਦਾ? ਮੈਂ ਕਹਿੰਦਾ ਉੱਥੇ ਜੇ ਸੋਫੇ ਸੂਫੇ ਲਾ ਕੇ ਹਾਂ ਤੂੰ ਉੱਥੇ ਰਹਿ ਲਿਆ ਕਰ, ਇਸ ਘਰ 'ਚ ਮੈਂ ਰਹਿ ਲੈਣਾ। ਨਹੀਂ ਜਰਾ ਉੱਥੇ ਬਹਿ ਕੇ ਫੈਸਲੇ ਫੂਸਲੇ, ਤੂੰ ਉੱਥੇ ਰਹਿ ਲਾ। ਆ ਛੱਡ ਦਵਾਂ ਅੱਬਾ ਆ ਛੱਡ ਦਵਾਂ? ਤੇਰੇ ਕਹਿਣ ਦਾ ਮਕਸਦ ਮੈਂ ਤੂੰ ਵੀ ਕੱਢਣ ਆਇਆ ਘਰੋਂ ਮੈਨੂੰ? ਨਹੀਂ ਮੈਂ ਕਹਿੰਦਾ ਤੂੰ ਉਸ ਮਕਾਨ 'ਚ ਰਹਿ ਲੈ। ਅਸਲ 'ਚ ਅੱਬਾ ਉਹ ਮੈਂ ਹੁਣ ਵਿਆਹ ਕਰਾਉਣਾ ਤੇ ਮੇਰੀ ਬੁੱਢੀ ਦੀ ਸ਼ਰਤ ਆ ਕਿ ਇਸ ਘਰ 'ਚ ਆਪਾਂ ਦੋਵੇਂ ਰਵਾਂਗੇ, ਅੱਬਾ ਪਰਲੇ ਘਰ 'ਚ ਰਵੇ। ਤੇ ਕਿਹੜੀ ਗੱਲ ਆ, ਛੋਟੀ ਜੀ ਸ਼ਰਤ ਆ, ਖਾਲੀ ਪਿਆ ਮਕਾਨ। ਗਾਦੀ ਉਹ ਪੁੱਤ ਤੇਰੀ ਮਾਂ ਲੱਗਣ ਲੱਗ ਗਈ ਆ ਵੀ ਉਹਨੇ ਤੈਨੂੰ ਕਹਿਤਾ ਤੂੰ ਉਹਦੀ ਮੰਨਣੀ ਆ, ਸਾਡੀ ਤੇ ਮੰਨਣੀ ਨਹੀਂ ਹੈ। ਓਏ ਅੱਬਾ ਅਸੀਂ ਕਿਹੜਾ ਛੋਟੇ ਛੋਟੇ ਮਿੱਟੀ ਖਾਣੇ ਆ, ਤੂੰ ਹਟਾਉਣਾ। ਉੱਥੇ ਕੁੱਤੇ ਆ ਕਿਸੇ ਥਾਂ ਦੇ ਦਿਆਂ। ਓਏ ਮੁਰਦਾ ਤੁਸੀਂ ਅੱਬਾ ਇਸ ਉਹਦੀ ਮੰਨਣ ਲੱਗ ਹੈ? ਮੈਂ ਰਹਿਣਾ, ਤੂੰ ਨਿਕਲੇਗਾ। ਮੈਨੂੰ ਰਕਸ਼ਾ ਕਰਾ ਦੇ, ਮੈਂ ਤੁਹਾਡੇ ਨਾਨਕਿਆਂ ਦੇ ਚੱਲ ਜਾਣਾ ਵਾ। ਮੈਂ ਲੈ ਕੇ ਆਇਆ ਰਕਸ਼ਾ। ਤੇ ਫਿੱਟੇ ਨੂੰ ਲੱਖ ਲਾਣ ਤੇਰੇ ਏਡੇ ਹੋਏ ਤੇ ਤੇਰੇ ਤੇ ਮੈਨੂੰ ਮਾਣ ਸੀ। ਉਹ ਮਾਣ ਸੀ ਕੁੱਤੇ, ਤੇਰੇ ਤੇ ਮਾਣ ਸੀ। ਉਹ ਤੂੰ ਵੀ ਇਹ ਕੰਮ ਕਰਨ ਲੱਗ ਗਿਆ ਵਾ। ਚੱਲ ਜਾਂਦੇ ਅਸੀਂ ਇੱਥੋਂ। ਅੱਬਾ ਖਾਲੀ ਪਿਆ ਮਕਾਨ, ਤੂੰ ਉੱਚੇ ਰਹਿ ਲੈ ਜਾ ਕੇ। ਉਹ ਖਾਲੀ ਪਿਆ ਵਾ, ਬਸ ਖਾਲੀ ਕੀ ਕਹਿੰਦਾ, ਮੈਂ ਇੱਥੇ ਰਹਿ ਨਹੀਂ ਸਕਦਾ। ਉਹ ਕੱਲੀ ਤੁਹਾਡੀ ਬੁੱਢੀ ਨੇ 9 ਮੰਜੇ ਰੱਖ ਕੇ ਸੋਇਆ ਕਰਦਾ ਵਾ। ਮੈਂ ਡੰਗਰ ਸਾਂਭਦਾ, ਮਾਲ ਡੰਗਰ ਦੇਖਦਾ, ਮੇਰਾ ਹੱਕ ਆ, ਮੈਂ ਇੱਥੇ ਰਹਿਣਾ, ਤੂੰ ਉੱਚੇ ਰਹਿ ਲੈ। ਮੇਰੇ ਇੱਥੇ ਮੇਰੀ ਤੇ ਮੇਰੀ ਬੁੱਢੀ ਤੇਰਾ ਹੱਕ ਆ, ਉਹਦਾ ਹੱਕ ਆ ਅੱਧਾ ਜ਼ਮੀਨ ਦਾ ਚੱਲਣ। ਮੈਂ ਚੱਲਾਂ ਹੀ, ਉਹਨੂੰ ਰੱਖੋ। ਆ ਰੋਵੋਗੇ ਮਰੋਗੇ, ਕਿਸੇ ਨੂੰ ਪਛਤਾਓਗੇ ਵੀ ਅੱਬਾ ਚਲ ਗਿਆ। ਉਹ ਮੈਂ ਜਿੱਦਣ ਚਲ ਗਿਆ ਤੁਸੀਂ ਮੈਂ ਅੱਖਾਂ ਮੀਟ ਗਿਆ ਨਾ, ਤੂੰ ਪਛਤਾਉਣਾ ਹੀ। ਤੂੰ ਉਹ ਕੁੱਤੇ ਦੇ ਮਗਰ ਤੂੰ ਵੀ ਲੱਗ ਗਿਆ ਵਾ।
ਲੱਖ ਲਾਣਾ ਤੁਹਾਡੇ ਦੋਨਾਂ ਦੇ। ਬਾਹਰਲਾ ਬੂਹਾ ਬੰਦ ਕਰ ਦੀ ਜਦ ਜਾਂਦਾ ਆ। ਤਾਲਾ ਵੀ ਦੇ ਦੇ, ਤਾਲਾ ਵੀ ਦੇ ਦੇ, ਉਹ ਤਾਲਾ ਵੀ ਦੇ ਦੇ ਕੁੱਤਿਆ, ਤਾਲਾ ਮੈਂ ਲਾ ਕੇ ਚੱਲ ਜਾਣਾ ਵਾ। ਉਹ ਦੇਰ ਫਿੱਟੇ ਮੂੰਹ ਕੰਜਰਾ ਤੁਹਾਡੇ ਦੇ, ਲੱਖ ਲਾਣਾ ਤੁਹਾਡੇ ਦੇ। ਜੰਮੀ ਔਲਾਦ, ਗੰਦੀ ਔਲਾਦ ਜੰਮ ਲਈ ਮੈਂ। ਦੇਰ ਫਿੱਟੇ ਮੂੰਹ ਤੁਹਾਡਾ। ਚੱਲਾਂ ਹੀ ਮੈਂ ਇਸ ਘਰ ਚੋਂ, ਖੁਸ਼ ਨਹੀਂ ਹੁਣ ਕੁੱਤੇ ਕਿਸੇ ਥਾਂ ਦੇ। ਰੁਕੋ ਚਾਚਾ ਜੀ, ਮੈਂ ਤੁਹਾਨੂੰ ਦੱਸਣੀ ਆ। ਆਓ ਤੁਸੀਂ ਅੰਦਰ ਆਓ। ਤੂੰ ਕੀ ਦੱਸਣਾ ਕੁੜੀਏ? ਚਲੋ ਚਾਚਾ ਜੀ। ਉਹ ਕੁੜੀਏ ਮੈਂ ਨਹੀਂ ਜਾਣਾ। ਚਾਚਾ ਜੀ ਆਓ ਤਾਂ ਸਹੀ। ਇੱਕ ਵਾਰੀ ਕਿਹਾ ਨਾ ਪੁੱਤ ਮੈਂ ਚਾਚਾ ਜੀ ਆਓ, ਤੁਸੀਂ ਨਾਰਾਜ਼ ਨਾ ਹੋਵੋ, ਮੈਂ ਤੁਹਾਨੂੰ ਦੱਸਣੀ ਆ। ਆਓ ਦੱਸਣਾ ਵਾ। ਇੱਥੇ ਬੈਠੋ। ਹਿੱਸਾ ਦਿੱਤਾ ਨਹੀਂ ਦੱਸਣਾ ਇਹਨੇ। ਉਹ ਚੱਲ ਜਾ ਜੱਜੀ, ਮੇਰੇ ਕੋਲ ਥੱਪੜ ਨਾ ਖਾ ਲਈ। ਚਾਚਾ ਜੀ ਆਓ, ਤੁਸੀਂ ਇੱਥੇ ਬੈਠੋ। ਚਾਚਾ ਜੀ ਪਰਾਂ ਚੱਲ ਜਾਓ, ਮੇਰੀ ਨਿਗਾਹ ਤੋਂ ਪਰੇ ਚੱਲ ਜਾਓ। ਬਸ ਤੇਰੇ ਪੁੱਤਰ ਜ਼ਲੀਲ ਹੋਣਾ ਤੁਹਾਨੂੰ ਜੰਮ ਕੇ ਮੈਂ। ਦਿਮਾਗ ਖਰਾਬ ਕੀਤਾ ਤੁਸੀਂ ਮੇਰਾ। ਕੁੜੀਏ ਕੀ ਕਹਿਣਾ ਚਾਹੁੰਦੀ ਤੂੰ? ਤੁਸੀਂ ਕਿਸੇ ਨੇ ਵੀ ਮੈਨੂੰ ਪਛਾਣਿਆ ਨਹੀਂ। ਮੈਂ ਮਾਮੂ ਜੀ ਤੁਹਾਡੀ ਭੈਣ ਦੀ ਕੁੜੀ ਆ, ਯੂਕੇ ਵਾਲੀ। ਦਰਅਸਲ ਮੈਂ ਹੀ ਆਪਣੀ ਅੰਮੀ ਨੂੰ ਮਨਾ ਕੀਤਾ ਸੀ ਕਿ ਮੈਂ ਪਾਕਿਸਤਾਨ ਜਾ ਰਹੀ ਹਾਂ ਤੇ ਤੁਹਾਨੂੰ ਕਿਸੇ ਨੂੰ ਨਾ ਦੱਸੇ, ਕਿਉਂਕਿ ਮੈਂ ਦੇਖਣਾ ਚਾਹ ਰਹੀ ਸੀ ਮੇਰੇ ਸਸੁਰਾਲ ਵਾਲੇ ਕਿਸ ਤਰ੍ਹਾਂ ਦੇ ਨੇ, ਕਿਸ ਨੇਚਰ ਦੇ ਨੇ। ਲੇਕਿਨ ਮੈਨੂੰ ਇਹ ਜਾਣ ਕੇ ਨਾ ਬੜਾ ਦੁੱਖ ਲੱਗਾ ਕਿ ਇੱਥੇ ਤੇ 20-20 ਸਾਲ ਦੇ ਰਿਸ਼ਤੇ 1 ਸੈਕਿੰਡ 'ਚ ਛੱਡ ਦਿੰਦੇ ਨੇ। ਨਾਲੇ ਇੱਥੇ ਤੇ ਇਸ ਤਰ੍ਹਾਂ ਦੇ ਬੰਦੇ ਵੀ ਨੇ ਕਿ ਜਿਹੜੇ ਇੱਕ ਅਣਜਾਣ ਕੁੜੀ ਵਾਸਤੇ ਆਪਣੇ ਖੂਨੀ ਰਿਸ਼ਤਿਆਂ ਨੂੰ ਘਰੋਂ ਕੱਢ ਦਿੰਦੇ ਨੇ। ਮਾਮੂ ਜੀ, ਮੈਂ ਫੈਸਲਾ ਕੀਤਾ ਕਿ ਮੈਂ ਤੁਹਾਡੇ ਕਿਸੇ ਮੁੰਡੇ ਨਾਲ ਸ਼ਾਦੀ ਨਹੀਂ ਕਰਨੀ ਤੇ ਮੈਂ ਵਾਪਸ ਯੂਕੇ ਜਾ ਰਹੀ ਹਾਂ। ਉਹ ਪੁੱਤ ਇੱਕ ਮਿੰਟ ਮੇਰੀ ਧੀ ਖਲੋ ਜਾ। ਪੁੱਤ ਔਲਾਦ ਗੰਦੀ ਨਿਕਲ ਆਈ ਹੈ ਤੇ ਪੁੱਤ ਮੈਂ ਕੀ ਕਰਾਂ? ਇੱਕ ਵਾਰੀ ਇਹਨਾਂ ਨੂੰ ਤੂੰ ਮਾਫ ਕਰ ਦੇ। ਮੈਂ ਫੇਰ ਵੀ ਪੁੱਤ ਤੇਰਾ ਮਾਮਾ ਵਾਂ। ਮਾਂ ਇੱਕ ਵਾਰੀ ਕਹੀਦਾ ਤੇ ਮਾਮਾ 2 ਵਾਰੀ। ਕੋਈ ਗੱਲ ਨਹੀਂ ਪੁੱਤ, ਇਹਨਾਂ ਨਾਲੋਂ ਮੈਂ ਸ਼ਰਮਿੰਦਾ ਹੈਗਾ ਵਾਂ। ਨਹੀਂ ਮਾਮੂ ਜੀ, ਤੁਸੀਂ ਨਾ ਸ਼ਰਮਿੰਦਾ ਨਾ ਹੋਵੋ। ਉਹ ਪੁੱਤ ਮੇਰੇ ਕਹਿਣ ਦੇ ਇਹਨਾਂ ਨੂੰ ਇੱਕ ਵਾਰੀ ਮਾਫ ਕਰ ਦੇ। ਠੀਕ ਹੈ ਮਾਮਾ ਜੀ, ਮੈਂ ਇਹਨਾਂ ਨੂੰ ਮਾਫ ਤੇ ਨਹੀਂ ਸੀ ਕਰਨਾ, ਲੇਕਿਨ ਤੁਹਾਡੇ ਕਹਿਣ ਤੇ ਮੈਂ ਮਾਫ ਕਰ ਦਿੱਤਾ। ਭਲਾ ਹੋਵੇ ਪੁੱਤ, ਏਦਾਂ ਸਾਡੇ ਭੈਣ ਭਰਾਵਾਂ ਦੇ ਰਿਸ਼ਤੇ ਬਚੇ ਰਹਿਣਗੇ। ਤੇ ਨਾਲੇ ਵਿਆਹ ਵੀ ਤੂੰ ਇੱਥੇ ਹੀ ਕਰਨਾ ਵਾ। ਮੇਰਨਾ ਮਾਦਾ ਮੇਰਨਾ ਓਏ